अस्सलाम वालेकुम लो जी यारो बेलियो मित्रों सज्जनों ਤੇ ਸਹੇਲਿਓ ਤੁਸੀਂ ਦੇਖ ਰਹੇ ਹੋ ਐਸਐਮਐਸ ਪੰਜਾਬੀ ਜੇ ਹਜੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਕਰੋ ਲੋ ਜੀ ਖਬਰ ਆ ਰਹੀ ਹੈ ਕਿ ਜਰਨੈਲ ਦੀ ਵਜੀ ਪਈ ਹੈ ਢੋਲਕੀ ਹਾਏ ਹਾਏ ਦਨ ਦਨਾਦਨ ਦਨ ਹੋਇਆ ਪਿਆ ਔਰ ਕਿਉਂ ਹੋਇਆ ਪਿਆ ਉਹ ਇਸ ਕਰਕੇ ਹੋਇਆ ਪਿਆ ਕਿ ਤੁਹਾਨੂੰ ਪਤਾ ਹੈ ਕਿ ਜਿਹੜੀ ਡੀਲ ਹੋਈ ਹੈ ਜਨਾਬ ਉੱਥੇ ਅਮਨ ਬੋਰਡ ਦੇ ਵਿੱਚ ਸ਼ਮੂਲੀਅਤ ਕੀਤੀ ਇਹਨਾਂ ਨੇ ਗਜ਼ਾ ਅਮਨ ਬੋਰਡ ਦੇ ਵਿੱਚ ਹੁਣ ਜਰਨੈਲ ਕੋਲ ਹਰ ਚੀਜ਼ ਦੀ ਰਿਪੋਰਟ ਪਹੁੰਚ ਰਹੀ ਹੈ ਅਤੇ ਉਹਦੇ ਕੋਲ ਇਹ ਵੀ ਰਿਪੋਰਟ ਹੈ ਕਿ ਹਰ ਚੀਜ਼ ਕੰਟਰੋਲ 'ਚ ਸਰ ਜੀ ਇੱਥੇ ਅਦਾਲਤਾਂ ਕੁਸਕ ਨਹੀਂ ਸਕਦੀਆਂ ਇੱਥੇ ਆਹ ਜਿਹੜੀ ਪਾਰਲੀਮੈਂਟ ਅਸੀਂ ਖੜੀ ਕੀਤੀ ਹੈ 47 ਦੀ ਆਹ ਸਾਡੇ ਨਾਲ ਆ ਸਾਰੀ ਦੀ ਸਾਰੀ ਉਹਦੇ ਬਾਅਦ ਜਿਹੜਾ ਇੱਕ ਸਭ ਤੋਂ ਵੱਡਾ ਪ੍ਰੋਬਲਮ ਸੀਗਾ ਉਹ ਸੀ ਮੁੱਲਿਆਂ ਦਾ ਉਹ ਮੁੱਲੇ ਜਿਹੜੇ ਖਲੋ ਗਏ ਅਤੇ ਉਹ ਸਾਡੇ ਕੋਲ ਮਸਲਾ ਜਿਹੜਾ ਹੱਲ ਨਹੀਂ ਸੀ ਹੁੰਦਾ ਪਹਿਲੇ ਉਹ ਹੁਣ ਜਨਾਬ ਹੱਲ ਕਰ ਲਿਆ ਗਿਆ ਕਿਉਂਕਿ ਅਸੀਂ ਕੀਤਾ ਮੁਰੀਦ ਕੇ ਹਾਂਜੀ ਹੁਣ ਤੁਹਾਨੂੰ ਸਮਝ ਆਈ ਕਿ ਮੁਰੀਦ ਕੇ ਦੇ ਵਿੱਚ ਕਿਉਂ ਖੂਨ ਦੀ ਹੋਲੀ ਖੇਲੀ ਗਈ ਕਿਉਂ ਉੱਥੇ ਲਾਸ਼ਾਂ ਸੁੱਟੀਆਂ ਗਈਆਂ ਕਿਉਂ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਕਿਉਂ ਸਾਰਾ ਕੁਝ ਕੀਤਾ ਗਿਆ ਇਸ ਕਰਕੇ ਇੱਕ ਡਰ ਇੱਕ ਖੌਫ ਪੈਦਾ ਕਰਨ ਵਾਸਤੇ ਕਿ ਜਦੋਂ ਵੀ ਅਸੀਂ ਟਰੰਪ ਨਾਲ ਜਾ ਕੇ ਹੱਥ ਮਿਲਾਈਏ ਨਿਤਨਯਾਹੂ ਦੀ ਜੰਗ ਦੇ ਵਿੱਚ ਅਸੀਂ ਛਲਾਂਗ ਮਾਰੀਏ ਅਤੇ ਆਪਣਾ ਜਿਹੜਾ ਪੁਰਾਣਾ ਬਿਆਨੀਆ ਆਹੀ ਕਿ ਅੱਲਾ ਦੀ ਜੰਗ ਆ ਅੱਲਾ ਦੀ ਫੌਜ ਆ ਉੱਥੋਂ ਅਸੀਂ ਜਦੋਂ ਜਾਨ ਛੁਡਾਉਣੀ ਆ ਅਤੇ ਇਹ ਮੁੱਲੇ ਖਲੋਂਦੇ ਨੇ ਅਤੇ ਮੁੱਲਿਆਂ ਨੂੰ ਪਾ ਦਿਓ ਡਰ ਹਾਂਜੀ ਇਹਨਾਂ ਨੂੰ ਆਪਣੀ ਜਾਨ ਦੀ ਫਿਕਰ ਪੈ ਜੇ ਕਿ ਲੋ ਜੀ ਸਾਨੂੰ ਖੜਕਾ ਦੇਣਗੇ ਜੇ ਅਸੀਂ ਕੁਛ ਬੋਲਿਆ ਅਤੇ ਦੂਜੀ ਚੀਜ਼ ਜਿਹੜੀ ਅਹਿਮ ਆ ਉਹ ਹੈ ਕਿ ਮੁੱਲਿਆਂ ਨੂੰ ਪੈਸਾ ਲਾ ਦਿਓ ਆਹ ਜਿਹੜਾ 25,000 ਇਹਨਾਂ ਦੇ ਮੂੰਹ 'ਚ ਤੁੰਨਿਆ ਗਿਆ ਔਰ ਇਹ ਲਾਈਨਾਂ ਲਾ ਕੇ ਫਕੀਰਾਂ ਵਾਂਗੂ ਇਹਨਾਂ ਬੇਗੈਰਤਾਂ ਬੇਸ਼ਰਮਾਂ ਨੇ ਉਹ ਮਾਲ ਫੜਿਆ ਅਤੇ ਉਹ ਵੱਡੀਆਂ ਵੱਡੀਆਂ ਉਲਮਾ ਦੀਆਂ ਕਾਨਫਰੰਸਾਂ ਜਿਹੜੀਆਂ ਸੀਗੀਆਂ ਉਹ ਜਿਹੜੇ ਖਿਤਾਬਾਤ ਕੀਤੇ ਗਏ ਬੁਲਾਏ ਗਏ ਬੈਠ ਲਈ ਗਈ ਉਹ ਜਿਹੜੀ ਅਸੀਂ ਕਹਿੰਦੇ ਸੀ ਯਾਰ ਕਿ ਆਹ ਅੱਡੇ ਅੱਡੇ ਜਈਦ ਉਲਮਾ ਜਾ ਕੇ ਯਜ਼ੀਦ ਦੇ ਦਰਬਾਰ 'ਚ ਸਿਰ ਝੁਕਾ ਆਏ ਨੇ ਇਹ ਯਜ਼ੀਦ ਦੀ ਬੈਤ ਕਰ ਆਏ ਨੇ ਉਹ ਬੈਤ ਲਈ ਗਈ ਹਾਜ਼ਰ ਸਰਵਿਸ ਯਜ਼ੀਦ ਜਿਹੜਾ ਮੇਰਾ ਮਤਲਬ ਕਿ ਦੋਰੇ ਹਾਜ਼ਰ ਦਾ ਕਹਿ ਲਓ ਜਾਂ ਹਾਜ਼ਰ ਸਰਵਿਸ ਕਹਿ ਲਓ ਇੱਕੋ ਹੀ ਗੱਲ ਆ ਯਜ਼ੀਦ ਹੀ ਹੁੰਦਾ ਚਾਹੇ ਕੋਈ ਵੀ ਹੋਵੇ ਜਿੱਦਾਂ ਡਿਗਰੀ ਹੁੰਦੀ ਹੈ ਕੋਈ ਵੀ ਹੋਵੇ ਉਹ ਜਨਾਬ ਉਹ ਬੈਤ ਬੂਤ ਕਰ ਲਈ ਉਹਨਾਂ ਨੇ ਤਾਂ ਉਹ ਵੀ ਅਸੀਂ ਪਾਲੇ ਲੰਮੇ ਪਿੱਛੇ ਰਹਿ ਕੁਛ ਨਹੀਂ ਗਿਆ ਅਤੇ ਉਹ ਸੁਣ ਕੇ ਸਾਰਾ ਰਿਪੋਰਟ ਜਿਹੜੀ ਆ ਉਹ ਹੋਇਆ ਹੌਸਲਾ ਜਰਨੈਲ ਨੂੰ ਅਤੇ ਜਰਨੈਲ ਕਹਿਣ ਲੱਗਾ ਅਤੇ ਆਵਾਮ ਅਤੇ ਉਹਨੂੰ ਦੱਸਿਆ ਗਿਆ ਕਿ ਸਰ ਜੀ ਆਵਾਮ ਦਿਲੋਂ ਤੁਹਾਡੇ ਨਾਲ ਨਫ਼ਰਤ ਕਰਦੀ ਆ ਅਤੇ ਉਹਦੀ ਨਫ਼ਰਤ ਦੇ ਵਿੱਚ ਇਜ਼ਾਫਾ ਹੀ ਹੋ ਰਿਹਾ ਮੁਸਲਸਲ ਹੋ ਰਿਹਾ ਔਰ ਆਹ ਕੰਮ ਕਰਨ ਤੋਂ ਬਾਅਦ ਕਿਉਂਕਿ ਆਹ ਤਾਂ ਇੱਕ ਮੁਸਲਮਾਨ ਦੇ ਤੁਸੀਂ ਕਹਿ ਲਓ ਕਿ ਈਮਾਨ ਦਾ ਹਿੱਸਾ ਹੈ ਕਿ ਜਿਹੜਾ ਵੀ ਸ਼ਬ ਖੂਨ ਮਾਰੇਗਾ ਇਹਨਾਂ 'ਤੇ ਜਿਹੜੇ ਮਾਸੂਮ ਲੋਕ ਨੇ ਫਲਸਤੀਨ ਵਾਲੇ ਕਿਉਂਕਿ ਦੇਖੋ ਸ਼ੁਰੂ ਦਿਨ ਤੋਂ ਲੈ ਕੇ ਸਾਡੀਆਂ ਅੱਖਾਂ ਦੇ ਸਾਹਮਣੇ ਕਿਸ ਤਰ੍ਹਾਂ ਉਹਨਾਂ 'ਤੇ ਜ਼ੁਲਮ ਹੋਇਆ ਕਿਸ ਤਰ੍ਹਾਂ ਗਜ਼ਾ ਜਿਹੜਾ ਉਹਨੂੰ ਤਬਾਹੋ ਬਰਬਾਦ ਕੀਤਾ ਗਿਆ ਕਿਸ ਤਰ੍ਹਾਂ ਉੱਥੇ ਮਾਸੂਮ ਛੋਟੇ ਛੋਟੇ ਬੱਚੇ ਨਹੀਂ ਛੱਡੇ ਉਹਨਾਂ ਨੇ ਔਰਤਾਂ ਬਜ਼ੁਰਗ ਤੇ ਇੱਕ ਪਾਸੇ ਬੱਚੇ ਨਹੀਂ ਛੱਡੇ ਉਹਨਾਂ ਨੇ ਇੰਨਾ ਜ਼ੁਲਮ ਕੀਤਾ ਉੱਥੇ ਬਾਬਾ ਜੀ ਕਹਿੰਦੇ ਨੇ ਕਿ ਜੇ ਉਹਨਾਂ ਨੇ ਨਹੀਂ ਛੱਡੇ ਅਤੇ ਇਹਨਾਂ ਨੇ ਕਿਹੜਾ ਛੱਡਿਆ ਮੈਂ ਕਿਹਾ ਬਾਬਾ ਜੀ ਗੱਲ ਤੁਹਾਡੀ ਠੀਕ ਆ 26 ਨਵੰਬਰ 'ਚ ਬੱਚਿਆਂ ਨੂੰ ਗੋਲੀਆਂ ਮਾਰੀਆਂ ਗਈਆਂ ਯਜ਼ੀਦ ਦੇ ਪੈਰੋਕਾਰਾਂ ਨੇ ਯਜ਼ੀਦੀਆਂ ਨੇ ਮਿਲ ਕੇ ਉਹ ਲਾਜ਼ਮੀ ਗੱਲ ਆ ਸਾਨੂੰ ਉਦੋਂ ਹੀ ਸਮਝ ਆ ਰਹੀ ਸੀ ਕਿ ਸਾਰੇ ਦਜਾਲੀ ਨੇ ਔਰ ਇਹ ਦਜਾਲੀ ਜਿਹੜੇ ਨੇ ਪਾਕਿਸਤਾਨ 'ਤੇ ਮੁਸੱਲਤ ਕੀਤੇ ਗਏ ਨੇ ਔਰ ਮੁਸੱਲਤ ਕੀਤੇ ਗਏ ਜਿਹੜੇ ਆ ਉਹ ਹੁਣ ਪੇ ਬੈਕ ਕਰ ਰਹੇ ਆ ਉਹ ਉਹਨਾਂ ਨੂੰ ਦੱਸ ਰਿਹਾ ਕਿ ਜੀ ਦੇਖੋ ਸਾਨੂੰ ਤੁਸੀਂ ਕਿੱਥੋਂ ਕੱਢ ਕੇ ਕਿੱਥੇ ਲਾਇਆ ਅਤੇ ਦੇਖੋ ਅਸੀਂ ਤੁਹਾਡੀ ਖਾਤਰ ਵਿਛ ਗਏ ਹਾਂ ਕਦਮਾਂ 'ਚ ਵਿਛ ਗਏ ਬਿਲਕੁਲ ਵਿਛੀ ਜਾ ਰਹੇ ਆ ਜਨਾਬ ਟਰੰਪ ਦੇ ਕਦਮਾਂ 'ਚ ਵੀ ਔਰ ਟਰੰਪ ਦੇ ਕਦਮ ਤੁਸੀਂ ਇੱਦਾਂ ਹੀ ਸਮਝੋ ਕਿ ਉਹ ਨਿਤਨ ਹਰਾਮਜ਼ਾਦੇ ਦੇ ਕਦਮ ਜਿਹਦੇ ਦੀ ਕਦਮ ਦਾ ਬੈਤ ਵੀ ਕਦਮਾਂ ਨਾਲ ਲਿਪਟ ਕੇ ਕਰ ਰਿਹਾ ਉਹਦੀ ਅੰਦਾਜ਼ਾ ਕਰੋ ਬੇਗੈਰਤੀ ਬੇਸ਼ਰਮੀ ਦੀ ਬੇਹਯਾਈ ਦੀ ਇੰਤਹਾ ਅਤੇ ਬਾਈ ਸਾਡਾ ਈਮਾਨ ਗਵਾਰਾ ਨਹੀਂ ਕਰਦਾ ਕਿ ਅਸੀਂ ਜਿਹੜੀ ਨਾ ਜਾਂ ਖਾਮੋਸ਼ ਰਹੀਏ ਇਹਦੇ 'ਤੇ ਖਾਮੋਸ਼ ਰਹਿਣਾ ਵੀ ਇੱਕ ਜੁਰਮ ਜੇ ਅਸੀਂ ਕਹੀਏ ਕਿ ਬਈ ਆਸਮ ਮਨੀਰ ਜੋ ਕਰ ਰਿਹਾ ਕਿਉਂਕਿ ਇਹੀ ਕਰ ਰਿਹਾ ਬਾਕੀ ਝੂਠਾ ਸਾਰਾ ਤੁਹਾਨੂੰ ਕੋਈ ਕਹਿ ਰਿਹਾ ਨਾ ਕਿ ਵੀ ਨਵਾਜ਼ ਸ਼ਰੀਫ ਆਪਣਾ ਬੇਨਜ਼ੀਰ ਅਤੇ ਗਈ ਮੇਰਾ ਮਤਲਬ ਜ਼ਰਦਾਰੀ ਅਤੇ ਆਪਣਾ ਜਿਹੜੀ ਦੂਜੀ ਮਾਈ ਤਦੂਰ ਅਲੀ ਮਤਲਬ ਇਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ
ਕੋਈ ਇਹਨਾਂ ਦਾ ਹਿਸਾਬ ਕਿਤਾਬ ਨਹੀਂ। ਇਹ ਸਭ ਜਿਹੜਾ ਨਾ ਇੱਕੋ ਫਰਦੇ ਵਾਹਿਦ ਜਿਹੜਾ ਇਮਰਾਨ ਖਾਨ ਨੇ ਪਹਿਲੇ ਕਰਤਾ ਸੀ ਕਿ ਵੀ ਆਸਿਮ ਮੁਨੀਰ ਉਹ ਫਰਦੇ ਵਾਹਿਦ ਆ ਜਿਹੜਾ ਸਾਰਾ ਕਰਵਾ ਰਿਹਾ, ਜਿਹਦੇ ਹੁਕਮ 'ਤੇ ਸਭ ਕੁਝ ਹੋ ਰਿਹਾ। ਅਤੇ ਇਹ ਸਾਰਾ ਕੁਝ ਜਿਹੜਾ ਤੁਸੀਂ ਦੇਖਦੇ ਹੋ ਇਹ ਉਹਦੇ ਹੁਕਮ 'ਤੇ ਹੋ ਰਿਹਾ। ਉਹ ਸੌਦਾ ਕਰ ਗਿਆ ਤੁਹਾਡਾ, ਲੇਕਿਨ ਸਾਡਾ ਈਮਾਨ ਇਹ ਗਵਾਰਾ ਨਹੀਂ ਕਰਦਾ ਕਿ ਬਈ ਇੱਥੇ ਆ ਕੇ ਅਸੀਂ ਖਾਮੋਸ਼ ਹੋ ਜਾਈਏ, ਇੱਥੇ ਆ ਕੇ ਅਸੀਂ ਡਰ ਜਾਈਏ, ਉਹ ਇੱਥੇ ਆ ਕੇ ਅਸੀਂ ਅੱਖਾਂ ਮੀਟ ਲਈਏ। ਨਹੀਂ, ਕਿਉਂਕਿ ਰੱਬ ਸੋਹਣੇ ਨੇ ਜਵਾਬ ਵੀ ਦੇਣਾ। ਅਤੇ ਇਹ ਯਕੀਨ ਕਰੋ, ਇਹ ਤਾਂ ਦੁਨੀਆ 4 ਦਿਨ ਦੀ ਜ਼ਿੰਦਗੀ ਆ, ਅੱਜ ਹੈ ਕੱਲ੍ਹ ਨਹੀਂ ਹੈ। ਇਸ ਜ਼ਿੰਦਗੀ ਨੂੰ ਜਿਹੜਾ ਨਾ ਉਹ ਬਚਾ ਕੇ ਰੱਖਣਾ ਕਿ ਕੋਈ ਐਸੀ ਮੂੰਹ 'ਚੋਂ ਗੱਲ ਨਾ ਨਿਕਲ ਜਾਏ, ਆਸਿਮ ਮੁਨੀਰ ਦਾ ਨਾਮ ਨਾ ਨਿਕਲ ਆਏ ਕਿ ਬਈ ਇਹ ਤਾਂ ਮਤਲਬ ਜ਼ਿੰਦਗੀ ਤੰਗ ਹੋ ਜਾਏਗੀ। ਬਈ ਐਸੀ ਜ਼ਿੰਦਗੀ ਦਾ ਕੀ ਕਰਨਾ ਜਿਹਦੇ 'ਚ ਈਮਾਨ ਹੀ ਹੈ ਨਹੀਂ, ਠੀਕ ਆ, ਜਿਹਦੇ ਵਿੱਚ ਤੁਸੀਂ ਹੱਕ ਸੱਚ ਦੇ ਨਾਲ ਖੜੇ ਨਹੀਂ ਹੋ ਸਕਦੇ, ਹੱਕ ਸੱਚ ਦੀ ਆਵਾਜ਼ ਹੀ ਬੁਲੰਦ ਨਹੀਂ ਕਰ ਸਕਦੇ। ਕੀ ਫਾਇਦਾ ਤੁਸੀਂ 100 ਸਾਲ ਵੀ ਜੀ ਲਓ, ਆਖਰਤ ਦੀ ਜ਼ਿੰਦਗੀ ਦੇ ਵਿੱਚ ਜਹੰਨਮ 'ਚ ਸੁੱਟੇ ਜਾਓਗੇ ਜੇ ਤੁਸੀਂ ਇੱਥੇ ਜਿਹੜਾ ਨਾ ਉਹ ਯਜ਼ੀਦ ਦੀ ਬੈਤ ਕਰ ਲਈ, ਫਿਰੌਨ ਦੇ ਸਾਹਮਣੇ ਝੁਕ ਗਏ ਤਾਂ ਹੈ। ਕਿਉਂਕਿ ਯਕੀਨ ਕਰੋ ਸ਼ਿਰਕ ਆ ਇੱਕ ਕਿਸਮ ਦਾ। ਬਈ ਅਸੀਂ ਰੱਬ ਸੋਹਣੇ ਦੇ ਅੱਗੇ ਜਿਹੜਾ ਨਾ ਝੁਕਦੇ ਹਾਂ, ਉਹਦੇ ਕੋਲ ਡਰਦੇ ਹਾਂ, ਉਹਦੀ ਇਬਾਦਤ ਕਰਦੇ ਹਾਂ। ਅਸੀਂ ਕਿਸੇ ਹੋਰ ਦੇ ਸਾਹਮਣੇ ਨਹੀਂ ਝੁਕਣਾ ਇੱਥੇ ਸਿਰਫ 4 ਦਿਨ ਦੀ ਜ਼ਿੰਦਗੀ ਦੀ ਖਾਤਰ। ਜਿਹੜੇ ਮੁੱਲੇ ਜਿਨ੍ਹਾਂ ਨੇ ਆਪਣਾ ਸੌਦਾ ਕਰ ਦਿੱਤਾ ਉਹਨਾਂ ਨੇ ਤਾਂ ਕਰ ਦਿੱਤਾ। ਉਹ ਖੜਾ ਨਾ ਮਿਸਾਲ, ਜ਼ਿੰਦਾ ਮਿਸਾਲ, ਮੁਰਸ਼ਿਦ ਇਮਰਾਨ ਅਹਿਮਦ ਖਾਨ ਨਿਆਜ਼ੀ ਜੇਲ੍ਹ 'ਚ ਖੜਾ ਹੈ ਨਾ। ਉਹ ਕੀ ਕਹਿੰਦਾ ਹਰ ਵਾਰੀ ਜਦੋਂ ਪੈਗਾਮ ਆਉਂਦਾ ਕਿ ਮੈਂ ਯਜ਼ੀਦ ਦੀ ਬੈਤ ਨਹੀਂ ਕਰਾਂਗਾ, ਮੈਂ ਇਸ ਫਿਰੌਨ ਦੇ ਅੱਗੇ ਨਹੀਂ ਝੁਕਾਂਗਾ। ਕਿਉਂਕਿ ਮੈਂ ਸਿਰਫ ਆਪਣੇ ਰੱਬ ਸੋਹਣੇ ਦੇ ਅੱਗੇ ਝੁਕਦਾ ਵਾਂ, ਮੈਂ ਹੋਰ ਕਿਸੇ ਦੇ ਅੱਗੇ ਨਹੀਂ। ਅਤੇ ਅਸੀਂ ਵੀ ਰੱਬ ਸੋਹਣੇ ਨੂੰ ਜਵਾਬ ਦੇਣਾ। ਅਸੀਂ ਆਸਿਮ ਮੁਨੀਰ ਨੂੰ ਜਵਾਬ ਨਹੀਂ ਦੇਣਾ, ਆਸਿਮ ਮੁਨੀਰ ਨੇ ਵੀ ਉਸੇ ਰੱਬ ਸੋਹਣੇ ਨੂੰ ਜਵਾਬ ਦੇਣਾ ਕਿ ਜੋ ਕਰੀ ਜਾਂਦਾ ਵਾ ਨਾ ਟਰੰਪ ਦੇ ਡਰ ਕੇ, ਉਹਦੇ ਖੌਫ ਤੋਂ ਮੁਬਤਲਾ ਵਾ, ਉਹਦੇ ਜਾਂ ਕੀ ਇਹਨੂੰ ਲਾਲਚ ਆਈ, ਕੀ ਸਿਸਟਮ ਆ, ਪੂਰਾ ਪਾਕਿਸਤਾਨ ਦਾ ਇਹਨੇ ਜਿਹੜਾ ਨਾ ਬੇੜਾ ਗਰਕ ਕਰ ਦਿੱਤਾ। ਆਖਰੀ ਜਿਹੜੀ ਇੱਕ ਚੀਜ਼ ਸੀਗੀ ਜਿਹੜਾ ਪਾਕਿਸਤਾਨ ਜਿੱਤੇ ਜਿਹੜਾ ਨਾ ਪਾਕਿਸਤਾਨੀ ਲੋਕ ਆਵਾਮ ਕਹਿੰਦੇ ਸੀ ਕਿ ਵਾਕਈ ਯਾਰ ਜਿਹੜਾ ਨਾ ਉਹ ਹੱਕ ਸੱਚ ਦੀ ਔਰ ਗਜ਼ਵਾ ਹਿੰਦ ਦੀ ਜੰਗ ਜਿਹੜੀ ਵੀ ਸੀਗੀ, ਉਹ ਮੇਰਾ ਮਤਲਬ ਹੈ ਤਾਂ ਪੁਰਾਣਾ, ਹੁਣ ਤਾਂ ਵੈਸੇ ਕੋਈ ਨਹੀਂ ਮੰਨਦਾ ਕਿਉਂਕਿ ਕੁੱਲੀ ਇਹਨਾਂ ਦੀ ਬੜੀ ਦੇਰ ਦੀ ਖੁੱਲ੍ਹ ਗਈ ਹੈ। ਜਦੋਂ ਦਾ ਇਹਨਾਂ ਨੇ ਫੁੱਲ ਟਾਈਮ ਖੁੱਲ੍ਹੇ ਹੋ ਕੇ ਨੰਗੇ ਹੋ ਕੇ ਕਬਜ਼ੇ ਕੀਤੇ ਆ, ਮੈਂਡੇਟ ਚੋਰੀ ਕੀਤੇ ਨੇ, ਸਾਰਿਆਂ ਨੂੰ ਪਤਾ ਲੱਗ ਗਿਆ ਕਿ ਬਈ ਹਵਾ ਹੀ ਸੀ। ਲੇਕਿਨ ਰਹਿੰਦੀ ਖਹਿੰਦੀ ਕਸਰ ਵੀ ਜਿਹੜੀ ਸੀ ਨਾ ਹਲਕੀ ਜਿਹੀ ਦਿਲ ਦੇ ਵਿੱਚ ਬੰਦੇ ਦੀ ਹੁੰਦੀ ਵੀ ਆ ਕਿ ਨਹੀਂ ਬਈ ਇੱਦਾਂ ਨਹੀਂ ਹੋ ਸਕਦਾ। ਉਹ ਵੀ ਉਹ ਕਰਤਾ ਉਹਨਾਂ ਨੇ, ਕੋਦਾ ਲੋ ਫੜੋ ਮਜ਼ਦਾ ਕਰਤਾ। ਅਜੀਬੋ ਗਰੀਬ ਤਸਵੀਰਾਂ ਆ ਰਹੀਆਂ, ਵੀਡੀਓਜ਼ ਆ ਰਹੀ ਆ, ਉਹ ਸ਼ਹਿਬਾਜ਼ ਸ਼ਰੀਫ ਬੈਠਾ ਟਰੰਪ ਦੇ ਨਾਲ ਅਤੇ ਟਰੰਪ ਨੂੰ ਮੈਂ ਕੁਝ ਕਹਿ ਰਿਹਾ, ਹੁਣ ਪਤਾ ਨਹੀਂ ਕੀ ਕਹੀ ਜਾਂਦਾ। ਬਾਬਾ ਜੀ ਕਹਿੰਦੇ ਪੈਸੇ ਮੰਗਦਾ ਹੋਣਾ बेकारी। और मैंने यही कहा जब मैं आया हूँ तो आप समझेंगे शायद ये मांगने आया है। मैं मांगने नहीं आया, लेकिन मजबूरी है हमारा। जिस तरह माजी में 75 साल में आपने हमारा हाथ बटाया। ਕਹਿੰਦਾ ਹਾਂ ਦੇਖੋ ਅਸੀਂ ਕਰਤਾ ਤੁਹਾਡੇ ਲਈ, ਅਤੇ ਹੁਣ ਸਾਨੂੰ ਵੀ ਕੁਝ ਦਿਓ ਮੌਲਾ ਦੇ ਨਾਂ 'ਤੇ ਅਤੇ ਅੱਲਾ ਦੇ ਨਾਂ 'ਤੇ। ਅਤੇ ਉਹਨੇ ਜੇਬ 'ਚੋਂ ਕੱਢ ਕੇ ਦਿੱਤੇ ਵੀ ਮੇਰਾ ਹਾਲ। और मैंने यही कहा जब मैं आया हूँ तो आप समझेंगे शायद ये मांगने आया। ਸੱਚੀ ਮੁੱਚੀ ਨਾ ਸਮਝ ਟਰੰਪ ਇੰਨਾ ਚੰਗਾ ਨਹੀਂ ਗਾ ਉਹ ਤੋਂ ਕੱਢ ਕੇ ਪੈਸੇ ਦੇ ਦੇ, ਨਹੀਂ ਉਹ ਵੀ ਜੇਬੋਂ ਕੁਝ ਨਹੀਂ ਕਰਦਾ, ਕੰਮ ਪੂਰਾ ਕਰਵਾਏਗਾ, ਬਾਅਦ 'ਚੋਂ ਕੁਛ ਦੇਗਾ ਜੇ ਦੇਣਾ ਵੀ ਹੋਇਆ ਉਹਨੇ। ਉਹ ਐਡਵਾਂਸ ਕੰਮ ਕਰਾਉਂਦਾ, ਬਾਕੀ ਗੱਲਾਂ ਬਾਅਦ 'ਚ। ਅਤੇ ਉੱਥੇ ਬੈਠਾ ਬਿਕਾਰੀ ਜਨਾਬ, ਬਿਕਾਰੀ ਨੇ ਕੋਈ ਗੱਲਬਾਤ ਕੀਤੀ ਅਤੇ ਉਹਨੇ ਕਿਹਾ ਕਿ ਦੇਖੋ ਸਾਡੀ ਵੱਜੀ ਪਈ ਆ ਪਿੱਛੋਂ, ਪੂਰੀ ਕੌਮ ਸਾਡੇ ਖਿਲਾਫ ਹੋਈ ਪਈ ਆ, ਹੁਣ ਅਸੀਂ ਵਾਪਸ ਵੀ ਜਾਣਾ। ਕੀ ਮੂੰਹ ਸਿਰਫ ਤੁਹਾਡੇ ਕਰਕੇ, ਤੁਹਾਡੇ ਕਦਮ ਚੱਟਣ ਵਾਸਤੇ। ਉਹ ਬੰਦਾ ਇੱਕ ਉੱਥੇ ਬੈਠਾ ਇਸ਼ਾਰਾ ਕਰ ਰਿਹਾ ਕਿ ਉਹ ਬੰਦਾ ਜਿਹੜਾ ਉੱਥੇ ਬੈਠਾ ਉਹਨੇ ਤਬਾਹੀ ਬਰਬਾਦੀ ਫੇਰ ਕੇ ਰਾਤੀ ਸਿਰਫ ਤੁਹਾਡੇ ਹੱਥ, ਉਹਨੇ ਆਪਣਾ ਮੁਲਕ ਤਬਾਹੋ ਬਰਬਾਦ ਕਰਤਾ ਸਿਰਫ ਤੁਹਾਡੇ ਟਰੰਪ ਸਾਹਿਬ ਕਦਮ ਚੁੰਮਣ ਦੀ ਖਾਤਰ। ਅਸੀਂ ਤੁਹਾਨੂੰ ਦੇਖੋ ਤੁਸੀਂ ਬੇੜਾ ਗਰਕ ਕਰਤਾ, ਪੂਰੀ ਦੁਨੀਆ ਦੇ ਤਬਾਹੀ ਦੇ ਧਿਆਨ ਦੇ 'ਤੇ ਪਹੁੰਚਾਤੀ ਤੁਸੀਂ। ਲੇਕਿਨ ਅਸੀਂ ਤੁਹਾਨੂੰ ਜਿਹੜਾ ਨਾ ਨੋਬਲ ਪੀਸ ਪ੍ਰਾਈਜ਼ ਉਹਦੇ ਵਾਸਤੇ ਨਾਮੀਨੇਟ ਪਹਿਲੇ ਵੀ ਕੀਤਾ ਸੀ, ਅੱਜ ਵੀ ਕਰਾਂਗੇ। ਤੁਸੀਂ ਜੰਗਾਂ ਲਵਾ ਦਿਓ ਹਰ ਪਾਸੇ, ਤੁਸੀਂ ਤੀਸਰੀ ਆਲਮੀ ਜੰਗ ਵੀ ਸ਼ੁਰੂ ਕਰਾ ਦਿਓ, ਅਸੀਂ ਫਿਰ ਵੀ ਤੁਹਾਨੂੰ ਹੀ ਨੋਮੀਨੇਟ ਕਰਾਂਗੇ ਕਿ ਵੀ ਅਮਨ ਦਾ ਜਿਹੜਾ ਅਵਾਰਡ ਆ ਉਹ ਟਰੰਪ ਨੂੰ ਦਿੱਤਾ ਜਾਏ। ਕਿਉਂਕਿ ਅਮਨ ਵਰਗੀ ਫਾਖਤਾ ਜਿਹੜੀ ਟਰੰਪ ਆ ਇੱਧਰ ਕੀ ਫਾਖਤਾ ਹੋਰ ਕੋਈ ਮਿਲਣੀ ਨਹੀਂ, ਇਹਨੇ ਦਿੱਤਾ। ਇੱਦਾਂ ਨਹੀਂ ਕੋਈ ਬਕਵਾਸ, ਕੋਈ ਮੱਖਣ ਲਾ ਰਿਹਾ ਹੋਣਾ ਬਗੈਰਤ ਬੇਸ਼ਰਮ। ਅਤੇ ਨਾਲੇ ਉਹਨੇ ਕਿਹਾ ਵੀ ਕਿ ਲਿਖੋ ਜੀ ਉਹ ਬੈਠੇ ਆ, ਬਲਕਿ ਟਰੰਪ ਨੇ ਕਿਹਾ ਹੋਣਾ ਯਾਰ ਤੇਰਾ ਮਿਸਤਰੀ ਕਿੱਥੇ ਆ ਜਿਹਨੇ ਤੈਨੂੰ ਬਣਾਈ ਵਗੈਰਾ ਉਠਾਈ ਮਿਸਤਰੀ ਕਰਦੇ, ਅਤੇ ਕਹਿੰਦੇ ਤੇਰਾ ਮਿਸਤਰੀ ਕਿੱਥੇ ਆ ਜਿਹਨੇ ਤੇਰੀ ਬਣਾਈ ਕੀਤੀ, ਉਹ ਕਿੱਥੇ, ਤੇਰਾ ਮਾਲਕ ਕਿੱਥੇ ਬਗੈਰਤਾ ਬੇਸ਼ਰਮਾ, ਤੇਰੇ 'ਤੇ ਕੌਣ ਯਕੀਨ ਕਰੇਗਾ। ਉਹ ਕਹਿਣ ਲੱਗਾ ਕਿ ਸਰ ਜੀ ਮੈਂ ਘੁੱਗੀ ਮਾਰਤੀ ਹੈ, ਦੇਖੋ
ਮੈਂ ਬਿਲਕੁਲ ਦਿਖਾ ਦਿਆਂ ਘੁੱਗੀ। ਉਹ ਕਹਿੰਦੇ ਤੇਰੀ ਘੁੱਗੀ ਦੀ ਹੈਸੀਅਤ ਕੀ ਆ, ਤੂੰ ਲਾਇਆ ਹੋਇਆ ਕੰਜਰਾ, ਲਿਆਇਆ ਹੋਇਆ ਕਿਸੇ ਦਾ ਇੱਥੇ ਲਾਇਆ ਹੋਇਆ, ਤੈਨੂੰ ਕੌਣ ਮੰਨਦਾ? ਉਹਨੂੰ ਲਿਆ, ਉਹ ਜਿਹਨੇ ਤੈਨੂੰ ਲਾਇਆ ਇੱਥੇ, ਹਾਂ ਉਹਨੂੰ ਕਹਿ ਕੇ ਵੀ ਮੈਂ ਪਿੱਛੇ ਖੜਾ। ਉਹ ਫਿਰ ਉਹਨੇ ਇਸ਼ਾਰਾ ਕੀਤਾ ਭਿਖਾਰੀ ਨੇ ਕਿ ਉਹ ਬੈਠਾ ਤੇ ਪੁੱਛ ਲਓ ਉਹਨੂੰ। ਉਹ ਕਹਿੰਦਾ ਹਾਂ ਟਰੰਪ ਸਾਹਿਬ ਮੈਂ ਨਾਲ ਆਇਆ, ਮੇਰਾ ਹੀ ਆਪਣਾ ਹੀ ਖਲੋਣਾ ਮੇਰਾ ਹੱਥ ਦਾ, ਹਾਂ ਇਹਨੂੰ ਆਪਣੇ ਬੋਤਾ ਮੇਰੇ ਨੂੰ ਤਰਾਸ਼ ਕੇ ਮੈਂ ਹੀ ਲਾ। ਕੋਈ ਐਸੀ ਗੱਲ ਨਹੀਂ, ਤਸੱਲੀ ਰੱਖੋ, ਅਸੀਂ ਨਾਲ ਅਸੀਂ ਤੁੰਨ ਕਰਾ ਦੇਂਗੇ। ਹਾਂ ਜਿਹੜੇ ਮਜ਼ਲੂਮ ਹੈ ਪਹਿਲੇ ਉਹਨਾਂ ਨੂੰ ਹੋਰ ਤੁੰਨ ਕਰਾ ਦਿਆਂਗੇ, ਸਫਾਇਆ ਕਰ ਦਿਆਂਗੇ। ਨਿਤਨ ਹਰਾਮ ਜਾਦੇ ਨੂੰ ਕਿਸੇ ਕੋ ਕੋਈ ਖਤਰਾ ਨਹੀਂ ਹੋਣ ਲੱਗਾ, ਜਿੱਦਾਂ ਮੈਨੂੰ ਕੋਈ ਖਤਰਾ ਨਹੀਂ ਹੈਗਾ ਕਿਸੇ ਕੋ। ਇੱਦਾਂ ਦੀ ਗੱਲ ਕੀਤੀ ਹੋਣੀ ਆ। ਹੈ ਐਨੀਵੇ ਉਹ ਜਨਾਬ ਉੱਥੇ ਘੁੱਗੀਆਂ ਛੁੱਗੀਆਂ ਵੱਜੀਆਂ ਅਤੇ ਉਹਦੇ ਬਾਅਦ ਤਸਵੀਰਾਂ ਵੀ ਦੇਖੀਆਂ ਗਈਆਂ। ਅਤੇ ਉਹ ਆਪਣਾ ਸਾਕ ਜਿਹਦਾ ਨਾਮ ਹੈ ਪਿਆਰ ਨਾਲ ਉਹਨੂੰ ਸਾਕਾ ਕੰਜਰ ਕਹਿੰਦੇ ਨੇ, ਨਾਮ ਤਾਂ ਚੌਧਰੀ ਸਾਕ, ਹਾਂ ਪਰ ਲੋਕ ਇਹਨੂੰ ਸਾਕੇ ਕੰਜਰ ਦੇ ਨਾਂ ਤੋਂ ਜਾਣਦੇ ਨੇ। ਸਾਕਾ ਕੰਜਰ ਵੀ ਇੱਥੇ ਖਲੋਤਾ ਅਤੇ ਫੀਲਡ ਮਾਰਸ਼ਲ ਸਾਹਿਬ ਵੀ ਇੱਥੇ ਖਲੋਤੇ। ਅਤੇ ਅੰਦਾਜ਼ਾ ਕਰੋ, ਲੈਵਲ ਚੈੱਕ ਕਰੋ ਯਾਰ, ਅੱਲਾ ਮਾਫ ਕਰੇ ਯਾਰ, ਅੰਦਾਜ਼ਾ ਕਰੋ ਕਿੱਥੇ ਮੇਰਾ ਮਤਲਬ ਸੁੱਟ ਦਿੱਤਾ ਕਿੱਡਾ। ਮੇਰਾ ਮਤਲਬ ਹੈ ਕਿ ਆਹ ਦੇਖੋ ਸਾਕੇ ਵਰਗੇ ਚੋਰ ਡਾਲਰ ਨਾਲ ਜਾ ਕੇ ਖੜਾ ਹੋ ਗਿਆ, ਹਾਂਜੀ ਫੀਲਡ ਮਾਰਸ਼ਲ, ਅਤੇ ਨਾਲ ਕਿਸੇ ਆਪਣਾ ਤੁਰਕੀ ਦਾ ਜਿਹੜਾ ਉਹ ਵਜ਼ੀਰ ਖਾਰਜਾ ਵੀ ਕੋਈ ਉਹ ਖੜਾ ਵਾ। ਮਤਲਬ ਹੁਣ ਪ੍ਰੈਜ਼ੀਡੈਂਟ ਤੋਂ ਵੀ ਨਹੀਂ, ਪ੍ਰੈਜ਼ੀਡੈਂਟ ਵੀ ਨਹੀਂ, ਵਜ਼ੀਰ ਆਜ਼ਮ ਵੀ ਨਹੀਂ, ਹਾਂਜੀ ਪ੍ਰਾਈਮ ਮਿਨਿਸਟਰ ਵੀ ਨਹੀਂ, ਸਿੱਧਾ ਫਾਰਨ ਮਿਨਿਸਟਰ ਦੇ ਕੋਲ ਆ ਕੇ ਜਿਹੜਾ ਨਾ ਉਹ ਇਤਨੇ ਪਾਕਿਸਤਾਨ ਦੇ ਵੱਡੇ ਉਹਦੇ ਖੜਿਆ। ਆਹ ਜਿਹੜਾ ਆਪਣਾ ਭਿਖਾਰੀ ਵੀ ਉਹਦੇ ਲਾਗੇ ਤੱਕ ਗਈ ਆ, ਫੀਲਡ ਮਾਰਸ਼ਲ ਵੀ ਉਹਦੇ ਲਾਗੇ ਤੱਕ ਗਿਆ। ਦੇਖੋ ਬਸ ਜਿੱਦਾਂ ਤੁਸੀਂ ਕਹਿ ਲਓ ਕਿ ਬੇੜਾ ਹੀ ਗਰਕ ਹੋ ਗਿਆ ਬਸ ਪਾਕਿਸਤਾਨ ਦਾ ਨਾ। ਆਹ ਕਸਰ ਰਹਿ ਗਈ ਸੀ ਬਿਸਤੀ ਵਾਲੀ, ਤਾਂ ਇਹ ਲਓ ਫੜੋ ਆਹ ਸਾਰਾ ਕੁਝ ਹੋ ਗਿਆ। ਅਤੇ ਉਹਦੇ ਬਾਅਦ ਜਨਾਬ ਇਹ ਜਿਹੜੇ ਆਪਣਾ ਨੰਗੇ ਹੋਏ ਨੇ ਆਹ ਸਾਰਾ ਕੁਝ ਕਰਨ ਤੋਂ ਬਾਅਦ ਹੁਣ ਉਹ ਉਹਨਾਂ ਨੂੰ ਫਿਕਰ ਪਈ ਹੋਈ ਹੈ ਕਿ ਬਈ ਅਗਰ ਖੁਦਾ ਨਾ ਖਾਸਤਾ ਜੇ ਆਵਾਮ ਖੜੀ ਹੋ ਗਈ, ਖੁਦਾ ਨਾ ਖਾਸਤਾ, ਵੈਸੇ ਆਪਣਾ ਤਸੱਲੀ ਦੇਣੀ ਚਾਹੀਦੀ ਆ। ਕਿਸੇ ਨੇ ਕਿਹਾ ਹੋਣਾ ਕਿ ਸਰ ਜੀ ਕੋਈ ਨਹੀਂ, ਇਹ ਸਾਡੀ ਆਵਾਮ ਜਿਹੜੀ ਹੈ ਮੁਤਮਈਨ ਬੇਗੈਰਤੀ ਦੀ ਨੀਂਦ ਸੁੱਤੀ ਹੋਈ ਆ। ਇਹ ਮੁਤਮਈਨ ਬੇਗੈਰਤ ਬੇਸ਼ਰਮ ਲੋਕ ਨੇ, ਇਹ ਨਹੀਂ ਉੱਠਦੇ। ਇਹਨਾਂ ਦਾ ਲੀਡਰ ਅਸੀਂ ਤੁੰਨ ਕਰਾ ਦਿੱਤਾ ਅੰਦਰ, ਉਹਦੀਆਂ ਅਸੀਂ ਮੁਲਾਕਾਤਾਂ ਬੰਦ ਕਰਤੀਆਂ, ਉਹਨੂੰ ਬੇਗੁਨਾਹ ਨੂੰ ਜੇਲ੍ਹ 'ਚ ਅਸੀਂ ਰੱਖਿਆ ਹੋਇਆ। ਆਹੀ ਆਵਾਮ ਜਿਹਨੇ 2/3 ਅਕਸਰੀਅਤ ਜ਼ਿਆਦਾ ਨੂੰ ਵੋਟ ਦਿੱਤੇ ਸੀ, ਦੇਖੋ ਅਸੀਂ ਤੁੰਨ ਕਰਾ ਦਿੱਤਾ। ਹਾਂ ਇਹ ਨਹੀਂ ਕੁਛ ਕੀ ਆਵਾਮ ਬਿਲਕੁਲ ਖੌਫ ਦਾ ਇੱਕ ਜਿਹੜਾ ਨਾ ਬੁੱਤ ਉਹ ਖੜਾ ਵਾ, ਜਿਹੜਾ ਇਹਨਾਂ ਨੇ ਖੜਾ ਕੀਤਾ। ਕੋਈ ਫਿਕਰ ਵਾਲੀ ਗੱਲ ਨਹੀਂ, ਆਵਾਮ ਨਹੀਂ ਉੱਠੀ, ਲੇਕਿਨ ਫਿਰ ਵੀ ਉਹਨੂੰ ਖਤਰਾ ਵਾ ਹਾਜ਼ਰ ਸਰਵਿਸ ਯਜ਼ੀਦ ਨੂੰ ਕਿ ਭਈਆ ਜੇ ਖੁਦਾ ਨਾ ਖਾਸਤੇ ਉੱਠ ਗਈ ਅਤੇ ਫਿਰ ਬੇੜਾ ਗਰਕ ਹੋ ਜਾਏਗਾ। ਫਿਰ ਤਾਂ ਜਿਹੜਾ ਨਾ ਅਸੀਂ ਆਪਣਾ ਬੋਰੀਆ ਬਿਸਤਰ ਚੁੱਕ ਕੇ ਅਸੀਂ ਫਿਰ ਆਪਣਾ ਇੱਥੇ ਸ਼ਿਫਟ ਹੋ ਜਾਵਾਂਗੇ ਨਿਤਨਯਾਹੂ ਭਰਾ ਨਿਤਨਯਾਹੂ ਦੇ ਨਾਲ। ਇਹ ਸਾਡਾ ਖਿਆਲ ਰੱਖਿਆ ਕਰੇਗਾ ਅਤੇ ਅਸੀਂ ਇਹਦਾ ਰੱਖਿਆ ਕਰਾਂਗੇ, ਇੱਦਾਂ ਦੀ ਕੀ ਗੱਲ। ਲੇਕਿਨ ਇਹੋ ਜਿਹਾ ਕੋਈ ਖਤਰਾ ਨਹੀਂ, ਆਵਾਮ ਜਿਹੜੀ ਨਾ ਉਹਨੂੰ ਕੋਈ ਪ੍ਰੋਬਲਮ ਨਹੀਂ। ਹਾਂ ਆਵਾਮ ਠੰਡ ਮਾਹੌਲ ਮਿੱਠੇ ਚੌਲ ਆ, ਤੁਸੀਂ ਵੀ ਠੰਡ ਮਾਹੌਲ ਰੱਖੋ, ਕੋਈ ਨਹੀਂ। ਇੱਥੋਂ ਆਵਾਮ ਜਿਹੜੀ ਨਾ ਉਹ ਨਹੀਂ ਉੱਠਣ ਵਾਲੀ। ਖੈਰ ਭਾਈ ਜਿਨ੍ਹਾਂ ਦੇ ਦਿਲ ਦੇ ਵਿੱਚ, ਜਿਨ੍ਹਾਂ ਦੇ ਜਜ਼ਮੇ 'ਚ ਈਮਾਨ ਹੈ ਅਜੇ, ਹਾਂ ਉਹ ਇਹਦੀ ਮੁਖਾਲਫਤ ਕਰਨਗੇ। ਅਸੀਂ ਡਟ ਕੇ ਮੁਖਾਲਫਤ ਕਰਦੇ ਹਾਂ ਕਿ ਬਈ ਆਹ ਜਿਹੜੀ ਸ਼ਮੂਲੀਅਤ ਕੀਤੀ ਗਈ ਆ, ਆਸਿਮ ਮੁਨੀਰ ਨੇ ਜਿਹੜੀ ਸ਼ਮੂਲੀਅਤ ਕੀਤੀ ਆ ਆਹ ਆਪਣਾ ਅਮਨ ਬੋਰਡ ਦੇ ਵਿੱਚ, ਗਜ਼ਾ ਅਮਨ ਬੋਰਡ 'ਚ, ਇਹ ਨਾਮਨਜ਼ੂਰ ਆ, ਇਹ ਜ਼ੁਲਮ ਆ, ਇਹ ਬਰਬਰੀਅਤ ਆ। ਔਰ PTI ਅਫੀਸ਼ੀਅਲ ਨੇ ਵੀ ਇਹਦੀ ਮਜ਼ੰਮਤ ਕਰ ਦਿੱਤੀ ਆ ਕਿ ਬਈ ਅਸੀਂ ਇਹਦੇ ਨਾਲ ਬਿਲਕੁਲ ਨਹੀਂ, ਅਸੀਂ ਇਹਦੀ ਮੁਖਾਲਫਤ ਕਰਦੇ ਹਾਂ। ਵੈਰੀ ਗੁੱਡ। ਜਿਹਦੇ ਦਿਲ ਦੇ ਵਿੱਚ ਵੀ ਥੋੜ੍ਹਾ ਜਿਹਾ ਈਮਾਨ ਹੈ, ਯਕੀਨ ਕਰੋ ਉਹਨੇ ਮੁਖਾਲਫਤ ਹੀ ਕਰਨੀ ਆ। ਬਾਕੀ ਜਿਹੜੇ ਵਿਕੇ ਹੋਏ ਆ 25,000 ਲੈ ਕੇ ਬਗੈਰਤ ਬੇਸ਼ਰਮ ਬੁੱਲੇ, ਉਹ ਕੁਛ ਨਹੀਂ ਬੋਲਣਗੇ। ਜਾਂ ਵੱਡੇ ਸ਼ਰਾਬ ਦੇ ਡਰਮ ਜਾਂ ਫਿਰ ਆਹ ਡੀਜ਼ਲ ਦੇ ਡਰਮ ਜਿਹੜੇ ਬਗੈਰਤ ਬੇਸ਼ਰਮ ਆ, ਇਹਨਾਂ ਕੋਲ ਕੋਈ ਉਮੀਦ ਨਹੀਂ, ਇਹ ਨਹੀਂ ਬੋਲਣਗੇ। ਹਾਂਜੀ ਅਤੇ ਦੂਜਾ ਜਿਹੜਾ ਆਪਣਾ ਚੱਲ ਰਿਹਾ ਸਿਲਸਿਲਾ, ਉਹ ਕਹਿੰਦੇ ਜੀ ਕਿ ਆਹ ਵੋਟਰ ਦੀ ਉਮਰ ਘਟਾ ਦਿਓ। ਮੇਰਾ ਮਤਲਬ ਹੈ ਕਿ ਵਧਾ ਦਿਓ, ਘਟਾਉਣ 'ਤੇ ਇਹਨਾਂ ਨੂੰ ਹੋਰ ਹਾਰਟ ਅਟੈਕ ਹੋ ਜਾਣਾ ਕਿ ਭਾਈ ਆਹ ਜਿਹੜੀ ਆਪਣੀ ਜੈਨਜ਼ੀ ਆ, ਹਾਂ ਇਹ ਕਿਸੇ ਤਰ੍ਹਾਂ ਇਹਨੂੰ ਜਿਹੜਾ ਨਾ ਮੁਕਾਬਲੇ ਤੋਂ ਕਰੋ ਬਾਹਰ। ਅਤੇ ਹੁਣ ਰਾਣਾ ਸਨਾਲ ਵੀ ਬਾਰ ਆ ਰਿਹਾ ਔਰ ਉਹ ਕਹਿ ਰਿਹਾ ਕਿ ਦੇਖੋ ਜੀ ਪ੍ਰੋਬਲਮ ਇਹ ਵਾ ਕਿ ਆਪਣਾ ਜਿਹੜਾ ਮੈਂਬਰ ਕੌਮੀ ਅਸੈਂਬਲੀ ਆ ਉਹ 25 ਸਾਲ ਦੀ ਉਮਰ 'ਚ ਬਣ ਸਕਦਾ, ਇਲੈਕਸ਼ਨ ਲੜ ਸਕਦਾ ਬੰਦਾ, ਅਤੇ ਫਿਰ ਆਹ ਜਿਹੜਾ ਵੋਟ ਦਾ ਹੱਕ ਆ ਇਹ 18 ਸਾਲ ਦਾ ਕਿਉਂ ਹੋਣਾ ਚਾਹੀਦਾ, ਇਹ ਵੀ 25 ਸਾਲ ਦਾ ਹੀ ਹੋਣਾ ਚਾਹੀਦਾ ਵੀ ਕਿ 25 ਸਾਲ ਦਾ। ਇਹਦਾ ਮਤਲਬ ਹੈ ਕਿ ਸਾਰੇ ਕੱਟ ਪਿੱਟ ਕੇ ਸਾਈਡ 'ਤੇ ਕਰ ਦਿਓ, 25 ਸਾਲ ਤੋਂ ਸਟਾਰਟ ਕਰੋ, 18 ਸਾਲ ਤੋਂ ਨਹੀਂ, ਕਿਉਂਕਿ ਇਹਨਾਂ ਨੂੰ ਪਤਾ ਕਿ 18 ਤੋਂ 25 ਸਾਰੇ ਇਹਨਾਂ ਦੇ ਖਿਲਾਫ। ਅਸਲ ਦੇ ਵਿੱਚ ਤਾਂ ਵੈਸੇ 25 ਤੋਂ 45 ਵੀ ਇਹਨਾਂ ਦੇ ਖਿਲਾਫ ਆ, 45 ਤੋਂ 55 65 ਵੀ ਇਹਨਾਂ ਦੇ ਖਿਲਾਫ ਆ।
ਆ ਕੀ ਕਰਨਗੇ ਮੈਨੂੰ ਆ ਸਮਝ ਨਹੀਂ ਆਉਂਦੀ। ਲੇਕਿਨ ਖੈਰ ਇਹ ਕਹਿੰਦੇ ਨੇ ਕਿ ਯਾਰ ਸਾਡੇ ਖਿਲਾਫ ਹੀ ਨੇ ਸਾਰੇ, ਚਲੋ ਕਮ ਸੇ ਕਮ ਘੱਟ ਵੋਟ ਕਰਨ ਤਾਂ ਕਿ ਸਾਡੀ ਜਿਹੜੀ ਧਾਂਦਲੀ ਆ ਉਹਦੇ ਸਾਨੂੰ ਜ਼ਿਆਦਾ ਨਾ ਖਪਣਾ ਪਵੇ, ਅਸੀਂ ਈਜ਼ੀਲੀ ਕਰ ਲਈਏ ਧਾਂਦਲੀ। ਇਸ ਕਰਕੇ ਅਨਪੋੜੇ ਜਿਹੜੇ ਨਾ ਇਹ ਕਹਿ ਰਹੇ ਨੇ ਕਿ ਜੀ ਅਸੀਂ ਇਹ ਸਾਰੇ ਜਿੰਨੇ ਵੀ ਨਵੀਂ ਜਨਰੇਸ਼ਨ ਹੈ ਨਾ ਇਹਨਾਂ ਨੂੰ ਅਸੀਂ ਜਿਹੜਾ ਨਾ ਬਾਹਰ ਕਰ ਦਈਏ ਇਹ ਵੋਟਿੰਗ ਤੋਂ। ਹਾਲਾਂਕਿ ਬੰਦਾ ਪੁੱਛੇ ਯਾਰ ਅਗਰ ਬਾਹਰ ਇਹਨਾਂ ਨੂੰ ਕਰ ਵੀ ਦਿਓਗੇ ਤਾਂ ਜਿਤਨਾ ਤਾਂ ਤੁਸੀਂ ਫੇਰ ਵੀ ਨਹੀਂ। ਤੁਸੀਂ ਇੱਦਾਂ ਕਰੋ, ਬਾਬਾ ਜੀ ਕਹਿੰਦੇ ਇਹਨਾਂ ਨੂੰ ਮਸ਼ਵਰਾ ਦੇ ਕਿ ਤੁਸੀਂ ਇੱਦਾਂ ਕਰੋ ਕਿ ਵੀ ਤੁਸੀਂ ਆਪਣਾ ਆਇਨ 'ਚ ਤਰਮੀਮ ਕਰ ਲਓ ਕਿ ਬਈ ਅਗਲੇ ਇਲੈਕਸ਼ਨ 'ਚ ਵੋਟ ਜਿਹੜੇ ਆ ਨਾ ਉਹ ਮੁਰਦੇ ਦੇਣਗੇ, ਜਿਹੜੇ ਮਰ ਗਏ ਆ ਨਾ ਉਹ ਵੋਟ ਦੇਣਗੇ, ਬਾਕੀ ਜ਼ਿੰਦਾ ਬੰਦਾ ਕੋਈ ਵੋਟ ਨਾ ਦੇਵੇ। ਹਾਂ, ਔਰ ਕਿਸ ਤਰ੍ਹਾਂ ਸ਼ੁਮਾਰ ਹੋਣਗੇ ਵੋਟ, ਕੌਣ ਲਏਗਾ? ਜਿਹੜੇ ਵਿਚਾਰੇ ਮਰ ਕੇ ਗੁਜ਼ਰ ਗਏ ਉਹਨਾਂ ਦਾ ਵੋਟ ਕੌਣ ਦੇ? ਉਹ ਨੂਨ ਲੀਗ ਦਾ ਬੰਦਾ ਹਰ ਇੱਕ ਕਬਰਸਤਾਨ 'ਚ ਭੇਜੋ ਤੇ ਉੱਥੇ ਉਹ ਆਪ ਹੀ ਪੁੱਛੀ ਜਾਏ ਕਬਰ ਜਾ ਕੇ ਟਿਕ ਕਰੀ ਜਾਏ ਨੂਨ ਲੀਗ ਤੇ, ਹਾਂ ਇਹ ਵੀ ਨੂਨ ਲੀਗ, ਹਾਂ ਨੂਨ ਲੀਗ ਇੱਦਾਂ ਹੀ ਹੋ ਸਕਦਾ। ਹੋਰ ਤਾਂ ਮੇਰਾ ਨਹੀਂ ਖਿਆਲ ਕਿ ਕੋਈ ਹੋਰ ਕੰਮ ਹੋ ਸਕਦਾ। ਆਹ ਕਰ ਲਓ ਜੇ ਕਰਨਾ। ਉਹ ਦੇਖੋ ਇਹਨਾਂ ਦਾ ਬੇੜਾ ਗਰਕ ਪਤਾ ਕਿਉਂ ਹੋਇਆ, ਹੁਣ ਕਿਉਂ ਇਸ ਨਤੀਜੇ 'ਤੇ ਪਹੁੰਚਿਆ ਕਿ ਬਈ ਜੈਨ ਜ਼ੀ ਜਿਹੜੀ ਆ ਇਹਨੂੰ ਬਿਲਕੁਲ ਜਿਹੜਾ ਨਾ ਬਾਹਰ ਕਰ ਦਿਓ ਇਹ ਵੋਟਿੰਗ ਸਿਸਟਮ ਤੋਂ। ਇਸ ਕਰਕੇ ਤੁਹਾਨੂੰ ਯਾਦ ਹੋਣਾ ਕਿ ਉਹ ਡੀਜੇ ਵਾਲਾ ਬਾਬੂ ਜਿਹੜਾ, ਹਾਂ ਉਹ ਡੀਜੇ ਵਾਲਾ ਬਾਬੂ ਜਿਹੜਾ ਝੂਠਾਂ ਦੀ ਗੱਠ ਬਣ ਕੇ ਜਿਹੜਾ ਉਹ ਆ ਜਾਂਦਾ ਪੰਡ ਚੁੱਕ ਕੇ ਤੇ ਉਹ ਗੱਠ ਖੋਲ ਕੇ ਝੂਠ ਹਰ ਪਾਸੇ ਫੈਲਾ ਦਿੰਦਾ। ਉਹ ਡੀਜੇ ਵਾਲਾ ਬਾਬੂ ਤੁਹਾਨੂੰ ਯਾਦ ਹੋਣਾ ਉਹ ਲੂਰ ਫਿਰਦਾ ਸੀ, ਕਦੀ ਇਸ ਕਾਲਜ 'ਚ ਜਾ, ਕਦੀ ਉਸ ਯੂਨੀਵਰਸਿਟੀ 'ਚ ਜਾ ਰਿਹਾ, ਕਦੀ ਕਿਤੇ ਜਾ ਰਿਹਾ, ਤਕਰੀਰਾਂ ਕਰ ਰਿਹਾ, ਲੋਕਾਂ ਨੂੰ ਦੱਸ ਰਿਹਾ ਨੌਜਵਾਨਾਂ ਨੂੰ ਕਿ ਦੇਖੋ ਪਾਕ ਫੌਜ ਜ਼ਿੰਦਾਬਾਦ ਆ, ਆਸਮ ਮਨੀਰ ਜ਼ਿੰਦਾਬਾਦ ਆ, ਸਾਰੇ ਜ਼ਿੰਦਾਬਾਦ ਆ, ਇਮਰਾਨ ਖਾਨ ਕੋਈ ਠੀਕ ਬੰਦਾ ਨਹੀਂ ਗਾ, ਹਾਂ ਇਹਨੂੰ ਛੱਡੋ ਤੁਸੀਂ, ਇਹਨੂੰ ਭੁੱਲ ਜਾਓ। ਹਾਂ ਕਿੰਨਾ ਮਾਰਿਆ ਫਿਰਿਆ ਸੀ, ਝੂਠ 47 ਬੋਲ ਰਿਹਾ ਸੀ ਉੱਤੇ, ਉਹਦੀ ਕਿਸੇ ਨੇ ਮੰਨੀ ਨਹੀਂ। ਹਾਂ ਉਹ ਜਿੱਥੇ ਜਾਂਦਾ ਸੀ ਲੋਕੀ ਜਿਹਨੂੰ ਝੋਲੀ ਚੁੱਕ ਕੇ ਉਹਨੂੰ ਬਦਦੁਆਵਾਂ ਵੀ ਦਿੰਦੇ ਸੀ, ਨਾਲੇ ਲੱਖ ਦੀਆਂ ਲਾਹਨਤਾਂ ਵੀ ਉੱਥੇ ਪਾਉਂਦੇ ਸੀ ਲੋਕੀ, ਔਰ ਸਵਾਲ ਵੀ ਕਰਦੇ ਸੀਗੇ। ਔਰ ਇਹ ਤੰਗ ਆ ਗਏ, ਇਹ ਉਹਨੇ ਰਿਪੋਰਟ ਦਿੱਤੀ ਹੋਣੀ ਉੱਤੇ ਜਾ ਕੇ, ਕਿਉਂਕਿ ਇਹਨੂੰ ਭੇਜਿਆ ਸੀ ਨਾ ਡੀਜੇ ਨੂੰ, ਬਾਕੀ ਹੋਰ ਵੀ ਇੱਧਰ ਕਰਨਲ ਜਨਰਲ ਜਿੰਨੇ ਨੇ ਆ ਸਾਰੇ ਡਫਰ ਜਿਹੜੇ ਨੇ ਆ ਜਾ ਕੇ ਤਾਂ ਆਹ ਕੋਸ਼ਿਸ਼ ਕਰ ਰਹੇ ਸੀ ਕਿ ਵੀ ਇਹ ਜੈਨ ਜ਼ੀ ਜਿਹੜੀ ਆ ਨਾ ਇਹਨੂੰ ਕਿਸੇ ਤਰ੍ਹਾਂ ਕਾਬੂ ਕਰ ਲਿਆ ਜਾਏ। सोबान फरमाते हैं नई पाकिस्तान की हदीस, सून यू विल फाइंड एन आर्मी इन द ईस्ट, अन करीब तुम लश्कर एक देखोगे मशरिक से नमदार होता हुआ। दोज हु विल अनचेन द रूलर्स ऑफ इंडिया, जो जाएंगे और हिंदुस्तान के बादशाहों को जंजीरों में जकड़ कर लाएंगे, एंड विल देन रिटर्न टू दमिश्क, और फिर मुड़ जाएंगे दमिश्क की तरफ, विल फाइंड ईसा इब्न मरियम, और ईसा इब्न मरियम को पालेंगे। तो तुम में से जो शख्स उस दौर को पाले उस लश्कर में जा मिले, क्योंकि बिल आखिर उस लश्कर की क़यादत मेरे बेटे मेहदी के पास होगी। वी आर वेटिंग फॉर दैट। पाकिस्तान आर्मी इज नॉट आर्मी। मोदी साहब को जंजीरों में जकड़ना हमारे से अलावा कोई नहीं चाहता दुनिया में अभी, और मुड़ के हम ही जाएंगे दमिश्क इंशाल्लाह फलस्तीन को आज़ाद कराने के लिए जाएंगे। ਹੁਣ ਜਾ ਕੇ ਉਹਨੇ ਰਿਪੋਰਟ ਦੀ ਕਿ ਸਰ ਜੀ ਆਹ ਸਾਡੇ ਕਾਬੂ ਤਾਂ ਨਹੀਂ ਆ ਰਹੇ, ਇਹ ਸਾਡੇ ਤੋਂ ਬਹੁਤ ਉੱਤੇ ਨੇ। ਯਕੀਨ ਕਰੋ ਕਿ ਇਹਨਾਂ ਦੇ ਜਿਹੜੇ ਦਿਮਾਗ ਹਨ ਪੁਰਾਣੇ ਬਾਬਿਆਂ ਦੇ, ਉਹ ਪੁਰਾਣੇ 70-75 ਇਹਨਾਂ ਦੀ ਇੱਕੋ ਹੀ ਬੁੱਕ ਆ, ਉਸ ਬੁੱਕ ਤੋਂ ਪੜ੍ਹ ਕੇ ਸਾਰਿਆਂ ਦੇ ਦਿਮਾਗ ਉੱਦਾਂ ਦੇ ਹੀ ਆ ਕਿ ਇਹਨਾਂ ਦੇ ਦਿਮਾਗ ਬਿਲਕੁਲ ਡੱਬੇ 'ਚ ਬੰਦ ਨੇ। ਲੇਕਿਨ ਜਿਹੜੀ ਨਵੀਂ ਜਨਰੇਸ਼ਨ ਆ ਉਹ ਪੜ੍ਹੀ ਲਿਖੀ ਆ, ਉਹ ਸਮਝਦੀ ਆ, ਸੋਚਦੀ ਆ, ਉਹਨਾਂ ਨੂੰ ਸਮਝ ਆਉਂਦੀ ਆ ਕਿ ਵੀ ਕਿਹੜਾ ਰੋਂਗ ਆ, ਕਿਹੜਾ ਇਸ ਜਿਹੜਾ ਨਾ ਇਹਨੇ ਕਿਸ ਨੇ ਬੇਗੈਰਤੀ ਬੇਸ਼ਰਮੀ ਪੂਰੇ ਮੁਲਕ 'ਚ ਫੈਲਾਈ ਹੋਈ ਆ ਕਿ ਤਬਾਹ ਕਰਕੇ ਰੱਖ ਦਿੱਤਾ ਮੁਲਕ। ਅਸੀਂ ਕਿਉਂ ਤਰੱਕੀ ਨਹੀਂ ਕਰ ਸਕੇ? ਉਹਨਾਂ ਨੂੰ ਸਮਝ ਆਉਂਦਾ ਕਿ ਇਹਦੇ ਪਿੱਛੇ ਆਹ ਵਾ ਸਾਰਾ ਰੋਲਾ, ਆਹ ਬੇਸ਼ਰਮੀ ਆ, ਬੇਗੈਰਤੀ ਆ। ਉਹ ਡੀਜੇ ਵਾਲਿਆਂ ਨੇ ਜਾ ਕੇ ਦਿੱਤੀ ਹੋਣੀ ਰਿਪੋਰਟ ਕਿ ਸਰ ਜੀ ਸਾਡਾ ਜ਼ਿੰਮਾ ਤਾਂ ਉਸ ਪਾਸ ਆ, ਸਾਡੇ ਹੱਥ 'ਤੇ ਨਹੀਂ, ਇਹਨਾਂ ਨੂੰ ਬਾਹਰ ਹੀ ਕੱਢ ਦਿਓ। ਸਟੈਂਡ ਟਾਈਮ ਮੁਕਾਬਲੇ ਖਤਮ ਕਰੋ ਕਹਾਣੀ, ਹਿਸਾਬ ਕਿਤਾਬ ਲਾ ਕੇ।